व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि ਆਸਟ੍ਰੇਲੀਆ ਵਿੱਚ ਇੰਡੀਅਨ ਹਾਈ ਕਮਿਸ਼ਨ ਅਤੇ ਕੌਂਸਲੇਟਾਂ ਵੱਲੋਂ ਸਿੱਖ ਇਮੇਜ ਨੂੰ ਢਾਲ ਲਾਉਣ ਲਈ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ। ਸੋ ਹਿੰਦੂ ਤਵੀਆਂ ਵੱਲੋਂ ਫਲੋਟ ਕੀਤੀ ਗਈ ਅਖਬਾਰ ਵਿੱਚ ਆਸਟ੍ਰੇਲੀਅਨ ਨਿਊਜ਼ਪੇਪਰ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਦਿਆਂ ਇੱਕ ਸਟੋਰੀ ਪਲਾਂਟ ਕੀਤੀ ਗਈ। ਸੋ ਸਿੱਖ ਗੁਰਦੁਆਰਾ ਪਰਥ ਵੱਲੋਂ ਇਸ ਸੰਬੰਧੀ ਅਖਬਾਰ ਨੂੰ ਇੱਕ ਰੋਸ ਪੱਤਰ ਲਿਖਿਆ ਗਿਆ ਹੈ, ਪਰ ਅਸੀਂ ਸਮਝਦੇ ਹਾਂ ਕਿ ਸਿੱਖ ਸੰਗਤਾਂ ਨੂੰ ਇਸ ਨੂੰ ਜ਼ੋਰਦਾਰ ਹਮਲੇ ਨਾਲ ਪ੍ਰਚਾਰਨ ਦੀ ਲੋੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਲਾਈਵ ਚੈਟ ਸੈਕਸ਼ਨ 'ਚ ਦੇਖ ਰਿਹਾ ਸੀ ਇੱਕ ਮੁੱਲਾ ਨਸੀਰੁਦੀਨ ਦੀ ਆਈਡੀ ਤੋਂ ਜਿਹੜਾ ਵੀ ਕੋਈ ਜਾਲੀ ਆਈਡੀ ਹੈ, ਕਿਉਂਕਿ ਮੈਨੂੰ ਜੋ ਇਹਨੇ ਮੁੱਲਾ ਨਸੀਰੁਦੀਨ ਕਿਹਾ ਤੇ ਮੈਨੂੰ ਰਜਨੀਸ਼ ਦਾ ਖਿਆਲ ਆਇਆ ਕਿ ਉਹ ਆਪਣੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਲੈਕਚਰ ਜਾਂ ਦੂਜੇ ਨੇ, ਜਦੋਂ ਉਹਨੇ ਕੋਈ ਜੋਕ ਸੁਣਾਉਣਾ ਹੋਏ ਤਾਂ ਉਹਨੇ ਇੱਕ ਫਰਜ਼ੀ ਕਰੈਕਟਰ ਨਸੀਰੁਦੀਨ ਉਹ ਕਹਿ ਕੇ ਜਿਹੜਾ ਹੈ ਉਹ ਕਹਿੰਦਾ ਜੀ ਨਸੀਰੁਦੀਨ ਨੇ ਇਹ ਕਿਹਾ, ਤੇ ਉਹ ਇੱਕ ਹਾਸੇ ਦਾ ਮਿਜ਼ਾਜ ਹੁੰਦਾ। ਔਰ ਜਿਸ ਅੰਦਾਜ਼ 'ਚ ਮੁੱਲਾ ਨਸੀਰੁਦੀਨ ਦੀ ਆਈਡੀ ਵਾਲਾ ਪਾਕਿਸਤਾਨ ਦੇ ਖਿਲਾਫ ਔਰ ਸਿੱਖਾਂ ਮੁਸਲਮਾਨਾਂ ਸੰਬੰਧਾਂ 'ਚ ਕੁੜਿੱਤਨ ਪੈਦਾ ਕਰਨ ਦੇ ਲਈ ਜੋ ਲਿਖ ਰਿਹਾ ਹੈ, ਅਸੀਂ ਕਈ ਵਾਰੀ ਹਰ ਇੱਕ ਨੂੰ ਬਲੌਕ ਨਹੀਂ ਲਿਖ ਵੀ ਠੇਠ ਗੁਰਮੁਖੀ ਦੇ ਵਿੱਚ ਹੈ। ਸੋ ਜ਼ਾਹਰ ਹੈ ਇਸ ਕਿਸਮ ਦੀਆਂ ਬਹੁਤ ਸਾਰੀਆਂ ਆਈਡੀਜ਼ ਬਣਾਈਆਂ ਹੋਈਆਂ। ਸੋ ਅਸੀਂ ਜਿਹੜੇ ਸਾਡੇ ਰੈਗੂਲਰ ਵਿਊਅਰਸ ਨੇ, ਅਸੀਂ ਸਮਝਦੇ ਹਾਂ ਵੀ ਇੱਥੋਂ ਪ੍ਰਵੋਕ ਨਾ ਹੋਇਆ ਕਰੋ ਇਸ ਕਿਸਮ ਦੇ, ਕਿਉਂਕਿ ਇਹਨਾਂ ਦੇ ਨਾਲ ਸਾਡਾ ਰੋਜ਼ ਵਾਹ ਪੈਂਦਾ। ਆਸਟ੍ਰੇਲੀਆ ਦੇ ਹਵਾਲੇ ਨਾਲ ਕੱਲ੍ਹ ਅਸੀਂ ਇੱਕ ਸੈਗਮੈਂਟ ਕੀਤਾ ਸੀ ਡੀਟੇਲ ਦੇ ਵਿੱਚ ਕਿ ਕਿਵੇਂ ਜਿਹੜੀ ਆਸਟ੍ਰੇਲੀਅਨ ਜਿਹੜਾ ਬਾਅਦ 'ਚ ਮੈਨੂੰ ਥੋੜ੍ਹਾ ਜਿਹਾ ਆਈਡੀਆ ਤਾਂ ਪਹਿਲਾਂ ਸੀ, ਬਾਅਦ 'ਚ ਸਾਡੇ ਆਸਟ੍ਰੇਲੀਅਨ ਵੀਰਾਂ ਨੇ ਸਪਸ਼ਟ ਵੀ ਕੀਤਾ ਵੀ ਇਹ ਤਾਂ ਉਹੀ ਇੱਕ ਇਹਨਾਂ ਦਾ ਹੀ ਖੜਾ ਕੀਤਾ ਹੋਇਆ ਪੇਪਰ ਹੈ ਇੰਡੀਅਨਸ ਦਾ, ਕੋਈ ਉਹਦੀ ਕੋਈ ਰੈਪਿਊਟਡ ਜਾਂ ਕੋਈ ਉਹਨਾਂ ਦਾ ਮੇਨ ਸਟ੍ਰੀਮ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਜਿਸ ਅੰਦਾਜ਼ ਖਬਰ ਲਾਈ ਸੀ, ਸਿੱਖੀ ਐਂਗਲ ਨੂੰ ਇੱਕ ਪਾਸੇ ਦਰਕਨਾਰ ਕਰਦਿਆਂ ਯੂਜ਼ ਇਹ ਕੀਤਾ ਗਿਆ ਕਿ ਐਜ਼ ਇਫ ਆਸਟ੍ਰੇਲੀਆ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਹਿੰਦੂਆਂ ਸਿੱਖਾਂ ਦੇ ਵਿੱਚ ਜਿਵੇਂ ਫਸਾਦ ਹੋਣ ਜਾ ਰਿਹਾ ਹੈ, ਔਰ ਉਹਦਾ ਰੀਜ਼ਨ ਜਿਹੜੀ ਹਿਊਮੈਨਿਟੀ ਵਾਕ ਦੇ ਵਿੱਚ ਖਾਲਿਸਤਾਨ ਦੇ ਝੰਡਿਆਂ ਦਾ ਆ ਜਾਣਾ ਹੈ। ਫਿਰ ਕਮਿੰਗ ਵੀਕਐਂਡ ਮੈਲਬਰਨ ਦੇ ਵਿੱਚ ਜਿਹੜੀ ਕਾਰ ਰੈਲੀ ਖਾਲਿਸਤਾਨ ਰੈਫਰੈਂਡਮ ਦੇ ਹੱਕ 'ਚ, ਔਰ ਜਨਵਰੀ ਐਂਡ ਦੇ ਵਿੱਚ ਖਾਲਿਸਤਾਨ ਰੈਫਰੈਂਡਮ 'ਤੇ ਵੋਟਾਂ ਪੈਣੀਆਂ ਨੇ। ਔਰ ਉਹਨਾਂ ਨੇ ਉਹਨੂੰ ਆਧਾਰ ਬਣਾ ਕੇ ਕਿ ਜੀ ਹਾਇਰ ਲੈਵਲ ਇੰਡੀਅਨ ਆਫੀਸ਼ੀਅਲ ਫੋਰਨ ਮਿਨਿਸਟਰ ਨੂੰ ਔਰ ਆਸਟ੍ਰੇਲੀਆ ਦੇ ਹੋਮ ਮਿਨਿਸਟਰ ਨੂੰ ਮਿਲੇ ਔਰ ਖਤਰਾ ਜ਼ਾਹਰ ਕੀਤਾ ਇੱਕ ਹਿੰਦੂ ਐਕਟਿਵਿਸਟ ਰਘੂਪਤ ਦੇ ਨਾਂ ਥੱਲੇ ਕਿ ਜੀ ਮੇਰੀ ਤਾਂ ਘਰ ਵਾਲੀ ਕਹਿੰਦੀ ਹੈ ਵੀ ਇਹ ਤਾਂ ਬਹੁਤ ਹੈ, ਮੈਂ ਤਾਂ ਸੋਚਦਾ ਕਿਤੇ ਵਾਪਸ ਹੀ ਨਾ ਜਾਣਾ। ਸੋ ਇਸ ਕਿਸਮ ਦਾ ਭੜਕਾਊ ਜਿਹਾ ਨੈਰੇਟਿਵ ਉਹਨਾਂ ਨੇ ਦਿੱਤਾ ਔਰ ਅਸੀਂ ਉਸ ਦੇ ਉੱਤੇ ਆਪਣਾ ਕਾਮੈਂਟ ਕੀਤਾ ਸੀ। ਚਲੋ ਇੱਕ ਚੰਗੀ ਗੱਲ ਹੈ ਕਿ ਸਿੱਖ ਗੁਰਦੁਆਰਾ ਪਰਥ ਵਾਲਿਆਂ ਨੇ ਇਸ ਦੇ ਉੱਤੇ ਉਹਨਾਂ ਦੇ ਐਡੀਟਰ ਆਸਟ੍ਰੇਲੀਅਨ ਨਿਊਜ਼ਪੇਪਰ ਨੂੰ ਚਿੱਠੀ ਵੀ ਲਿਖੀ ਹੈ, ਬੜੀ ਜਿਹਨੂੰ ਤੁਸੀਂ ਕਹੋ ਜੀ ਪੋਲਾਈਟ ਹੈ, ਪੋਲਾਈਟ ਵੀ ਲਫ਼ਜ਼ ਜ਼ਿਆਦਾ ਪੋਲਾਈਟ ਹੈ, ਉਹਦੇ 'ਚ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸੇ ਵੀ ਪਾਰਟ ਪਰ। ਚਲੋ ਇੱਕ ਲੈਟਰ ਆਫ ਪ੍ਰੋਟੈਸਟ ਤੁਸੀਂ ਕਹਿ ਸਕਦੇ ਹੋ ਕਿ ਜੀ ਤੁਸੀਂ ਇਹ ਜਿਹੜਾ ਇੰਡੀਆ ਵਾਰਨਸ ਐਂਥੋਨੀ ਐਲਬਾਨੀਜ਼ ਓਵਰ ਸਿੱਖ ਸੈਪਰੇਟਿਸਟ ਐਂਡ ਟੈਰਰ ਲਿੰਕਸ, ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਦੇ ਉੱਤੇ ਤੁਹਾਨੂੰ ਲਿਖ ਰਹੇ ਹਾਂ ਔਰ ਅਸੀਂ ਸਾਡੀ ਕਮਿਊਨਿਟੀ ਬਹੁਤ ਸ਼ੌਕ 'ਚ ਹੈ, ਬੜੀ ਡਿਸਅਪੁਆਇੰਟਡ ਹੈ ਕਿ ਨੈਗੇਟਿਵ ਪੋਰਟਰੇਲ ਸਿੱਖ ਕਮਿਊਨਿਟੀ ਦੀ ਕੀਤੀ ਹੈ, ਸਾਡੇ ਸੈਂਟੀਮੈਂਟਸ ਨੂੰ ਹਰਟ ਕੀਤਾ ਹੈ ਔਰ ਇਹ ਜਿਹੜਾ ਸਿੱਖਾਂ ਵੱਲੋਂ ਬਹੁਤ ਸੈਲਫਲੈਸ ਕੰਮ ਕੀਤਾ ਜਾਂਦਾ ਹੈ ਉਹਨੂੰ ਡੈਮੇਜ ਕਰ ਰਿਹਾ। ਔਰ ਫਿਰ ਉਹਨਾਂ ਨੇ ਆਸਟ੍ਰੇਲੀਅਨਸ ਨਾਲ ਸਿੱਖਾਂ ਦੀ ਸਾਂਝ, ਆਸਟ੍ਰੇਲੀਅਨ ਸੋਲਜਰਸ ਦੀ ਵਰਲਡ ਵਾਰ 1 ਵਰਲਡ ਵਾਰ 2 ਦੇ ਵਿੱਚ ਕੰਟਰੀਬਿਊਸ਼ਨ, ਔਰ ਹੁਣ ਵੀ ਉਹਨਾਂ ਨੇ ਆਸਟ੍ਰੇਲੀਅਨ ਡਿਫੈਂਸ ਫੋਰਸਿਸ ਕਿ ਕਿਵੇਂ 13 ਬ੍ਰਿਗੇਡ ਆਸਟ੍ਰੇਲੀਅਨ ਆਰਮੀ ਦੀ ਉਹਦੇ ਲਈ ਕਿਵੇਂ ਜਿਹੜੀ ਹੈ ਸਿੱਖ ਪਲਾਟੂਨ ਦੀ ਰਿਕਰੂਟਮੈਂਟ ਹੋ ਰਹੀ ਹੈ। ਔਰ ਸਿੱਖ ਕਮਿਊਨਿਟੀ ਨੇ ਓਵਰਆਲ ਹਰ ਤਰੀਕੇ ਨਾਲ ਆਸਟ੍ਰੇਲੀਆ ਜਿਹੜਾ ਹੈ ਉਹ ਸਰਵ ਕੀਤਾ। ਉਹ ਬੁਸ਼ ਫਾਇਰਸ ਹੋਣ, ਫਲੱਡਸ ਹੋਣ ਔਰ ਕੁਆਇਟ ਰੀਸੈਂਟਲੀ ਕੋਵਿਡ ਪੈਂਡੈਮਿਕ ਹੋਏ ਔਰ ਇਹ ਜਿਹੜਾ ਸਿੱਖਸ ਹੈਵ ਵਿਟਨੈਸਡ ਰੇਸਿਜ਼ਮ ਐਂਡ ਡਿਸਕ੍ਰਿਮੀਨੇਸ਼ਨ ਡਿਊ ਟੂ ਮਿਸਟੇਕਨ ਆਈਡੈਂਟੀਟੀ ਔਰ ਆਈ ਸ਼ੈਲ ਸੇ ਇਗਨੋਰੈਂਸ, ਹੇਟ ਕ੍ਰਾਈਮ। ਔਰ ਦੂਸਰੀ ਦੀ ਉਹਨਾਂ ਨੇ ਗੱਲ ਕਰਦੇ ਹਾਂ, ਅਸੀਂ ਬਹੁਤ ਮਿਹਨਤ ਕਰਦੇ ਹਾਂ ਸਿੱਖ ਫੇਥ ਔਰ ਆਈਡੈਂਟੀਟੀ ਨੂੰ ਦੁਨੀਆ ਨੂੰ ਦੱਸਣ ਦੇ ਲਈ, ਔਰ ਸਾਨੀਆਂ ਬਹੁਤ ਸਾਰੀਆਂ ਸਿੱਖ ਆਰਗੇਨਾਈਜੇਸ਼ਨਸ ਔਰ ਇੰਡੀਵਿਜੂਅਲਸ ਨੂੰ ਫੈਡਰਲ, ਸਟੇਟ, ਲੋਕਲ ਗਵਰਨਮੈਂਟਸ ਵੱਲੋਂ ਸੈਲਫਲੈਸ ਕਮਿਊਨਿਟੀ ਵਰਕ ਦੇ ਲਈ ਅਵਾਰਡ ਮਿਲੇ ਨੇ। ਇਹਦੇ ਨਾਲ ਸਾਡਾ ਰੈਪੂਟੇਸ਼ਨ ਜਿਹੜਾ ਉਹ ਡੈਮੇਜ ਹੁੰਦਾ ਹੈ ਔਰ ਉਹਨਾਂ ਨੇ ਅਖੀਰ 'ਚ ਕਿਹਾ ਕਿ ਜੀ ਅਸੀਂ
on behalf of Sikh Committee of West Australia, I advise you to pull this article off immediately and publish a public apology for Sikh community around the world. Jarnail Singh Paur, President Sikh Gurdwara Perth. ਜਰਨੈਲ ਸਿੰਘ ਪੌਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਰਹੇ ਲੰਬਾ ਵਕਤ, ਮੈਂਬਰ ਰਹੇ ਔਰ ਪ੍ਰੋਮੀਨੈਂਟ ਟੋਡਾ ਗਰੁੱਪ ਨਾਲ ਇਹਨਾਂ ਦਾ ਨਾਮ ਵੱਜਦਾ ਸੀ। ਸੁਖਦੇਵ ਸਿੰਘ ਪੌਰ ਉਹਨਾਂ ਦੇ ਬੇਟੇ ਨੇ। ਚਲੋ ਚੰਗੀ ਗੱਲ ਹੈ, ਰਿਸਪੌਂਡ ਕੀਤਾ, ਪਰ ਮੈਂ ਸਮਝਦਾ ਵੀ ਇਹ ਜਿਸ ਲੈਵਲ ਦੇ ਉੱਤੇ ਅਟੈਕ ਦੀ ਸ਼ੁਰੂਆਤ ਹੈ, ਕਿਉਂਕਿ ਇਹਦੇ 'ਚ ਦੋ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਇੱਕ ਤਾਂ ਇਸ ਕਿਸਮ ਦੇ ਮਾਮਲੇ ਜਦੋਂ ਸਾਰੀ ਕੌਮ ਨੂੰ ਉਹ ਕਿਸੇ ਚੀਜ਼ 'ਚ ਲਬੇੜਨਾ ਚਾਹੁੰਦੇ ਨੇ ਤਾਂ ਪਹਿਲਾ ਪਾਰਟ ਤੋਂ ਖਾਲਿਸਤਾਨ ਔਰ ਖਾਲਿਸਤਾਨ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ, ਪਰ ਇੱਕ ਤਬਕਾ ਸਾਡੇ ਦਾ ਜਿਹੜਾ ਗਟ ਰਿਐਕਸ਼ਨ ਹੁੰਦਾ ਹੈ ਕਿ ਜੀ ਵੀ ਆਰ ਨਾਟ ਖਾਲਿਸਤਾਨੀ ਜੀ ਅਸੀਂ, ਔਰ ਇਹ ਵੀ ਉਹ ਚਾਹੁੰਦੇ ਹੁੰਦੇ ਨੇ ਕਿ ਭਾਈ ਫਿਰ ਉਹਨੂੰ ਵੀ ਆਧਾਰ ਬਣਾ ਕੇ ਜਦੋਂ ਉਹ ਕਹਿੰਦੇ ਨੇ ਜੀ ਇਹ ਸਾਰੇ ਨਹੀਂ ਚਾਹੁੰਦੇ, ਇੱਕ ਤਬਕਾ ਹੈ ਜੀ ਉਹ ਕਰਦਾ। ਸੋ ਇਸ ਗੱਲ ਦੇ ਉੱਤੇ ਔਰ ਈਵਨ ਅਮਰੀਕਾ 'ਚ ਜਦੋਂ ਪੋਸਟ 9/11 ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਸ਼ੁਰੂ ਹੋਏ ਤੇ ਇੱਕ ਜ਼ਾਹਰ ਸੀ ਕਿ ਵੀ ਟਾਰਗੇਟ ਤਾਂ ਮੁਸਲਮਾਨ ਹੀ ਸਮਝ ਕੇ ਉਹ ਕਰਦੇ ਸੀ ਵੀ ਜਿਹਨੂੰ ਮਿਸਟੇਕਨ ਆਈਡੈਂਟੀਟੀ ਕਿਹਾ ਜਾਂਦਾ। ਇੱਕ ਤਬਕੇ ਦਾ ਇਹ ਵੀ ਸ਼ੁਰੂ ਹੋ ਗਿਆ ਸੀ ਜੀ ਵੀ ਆਰ ਨਾਟ ਮੁਸਲਿਮਸ। ਸੋ ਮੈਂ ਇਸ ਦਾ ਖਿਲਾਫ ਸਖਤ ਸਟੈਂਡ ਲਿਆ ਸੀਗਾ। ਮੈਂ ਕਿਹਾ ਜੀ ਬਿਲਕੁਲ ਇਹ ਸਟੇਟਮੈਂਟ ਠੀਕ ਨਹੀਂ ਹੈ। ਇਹਦਾ ਮਤਲਬ ਹੈ ਵੀ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਸਾਨੂੰ ਤੁਸੀਂ ਕੁਛ ਨਾ ਕਹੋ, ਮੁਸਲਮਾਨ ਜਿਹੜੇ ਨੇ ਉਹਨਾਂ ਉਹਦਾ ਤੇ ਨਿਸ਼ਾਨਾ ਤੁਹਾਡਾ ਜੇ ਹੈ ਤੇ ਸਾਨੂੰ ਕੋਈ ਤਾਂ ਇਵੇਂ ਨਹੀਂ ਹੈ। ਕਿਉਂਕਿ ਗੱਲ ਤਾਂ ਕਿਤੇ ਵੀ ਜਿਹੜਾ ਹੇਟ ਕ੍ਰਾਈਮ ਹੈ, ਕਿਸੇ ਦਾ ਕੌਣ ਕੀ ਕਰਦਾ ਹੈ, ਉਸਾਮਾ ਨੇ ਕੀ ਕੀਤਾ, ਦੂਜਿਆਂ ਨੇ ਉਹ ਜਵਾਬਦੇਹ ਹੋਣਗੇ ਆਪਣੀਆਂ ਕਰਤੂਤਾਂ ਦੇ ਲਈ, ਲੇਕਿਨ ਕਿਸੇ ਹੋਰ ਨੂੰ ਤੁਸੀਂ ਇਸ ਕਰਕੇ ਕਿ ਕੋਈ ਮੁਸਲਮਾਨ ਮਜ਼ਹਬ ਦਾ ਹੈ ਉਹਨੂੰ ਨਫ਼ਰਤ ਦਾ ਸ਼ਿਕਾਰ ਬਣਾਓ। ਸੋ ਇਸੇ ਤਰ੍ਹਾਂ ਜਦੋਂ ਇਹ ਸਿੱਖਾਂ ਨੂੰ ਖਾਲਿਸਤਾਨੀ ਕਹਿਣਾ ਇਹਨਾਂ ਨੇ ਗਾਲ ਬਣਾਇਆ ਹੋਇਆ, ਸਾਨੂੰ ਪ੍ਰਾਊਡਲੀ ਇਹ ਕਹਿਣਾ ਚਾਹੀਦਾ ਜੀ ਅਸੀਂ, ਜਿਵੇਂ ਜਗਮੀਤ ਸਿੰਘ ਕੈਨੇਡਾ ਤੋਂ ਲੈ ਕੇ ਉਹਨਾਂ ਦੇ ਸਾਰੇ ਪੋਲੀਟੀਸ਼ੀਅਨਸ ਨੇ ਕਿਹਾ ਕਿ ਵੀ ਠੀਕ ਹੈ ਕਿਸੇ ਦਾ ਵਿਊ ਫਾਰ ਹੋ ਸਕਦਾ ਹੈ ਜਾਂ ਅਗੇਂਸਟ ਹੋ ਸਕਦਾ ਹੈ, ਲੇਕਿਨ ਖਾਲਿਸਤਾਨ ਦੀ ਗੱਲ ਕਰਨਾ ਇਹ ਵਿਦਨ ਦਾ ਸਿਸਟਮ ਹੈ ਔਰ ਇਹ ਕੋਈ ਕਾਨੂੰਨ ਦੀ ਅਵਗਿਆ ਨਹੀਂ। ਸੋ ਇਸ ਗੱਲ ਦਾ ਧਿਆਨ ਰਹੇ। ਦੂਸਰਾ ਅਸੀਂ ਸਮਝਦੇ ਹਾਂ ਵੀ ਇਹ ਨਿਪ ਦਾ ਈਵਲ ਇਨ ਦਾ ਬਡ ਇਹਨਾਂ ਨੇ ਸ਼ੁਰੂਆਤ ਕੀਤੀ ਹੈ। ਆਉਣ ਵਾਲੇ ਪੀਰੀਅਡ 'ਚ ਹੋਰ ਵੀ ਇਸ ਕਿਸਮ ਦੀਆਂ ਸਟੋਰੀਜ਼ ਵੀ ਪਲਾਂਟ ਹੋਣਗੀਆਂ, ਕੁਛ ਕਰਤੂਤਾਂ ਵੀ ਹੋਣਗੀਆਂ। ਸੋ ਸਾਡੀਆਂ ਗੁਰਦੁਆਰਾ ਮੈਨੇਜਮੈਂਟਸ, ਦੇਖੋ ਸਾਡੇ ਕੋਲ ਕੋਈ ਹੋਰ ਬਾਹਰ ਇੰਸਟੀਟਿਊਸ਼ਨਸ ਨਹੀਂ ਬਚੀਆਂ ਹੋਈਆਂ ਜਿਨ੍ਹਾਂ ਦੇ ਥੱਲੇ ਅਸੀਂ ਕੋਈ ਬਿਲਟ ਵੀ ਨਹੀਂ ਕੀਤੀਆਂ। ਅਸੀਂ ਲੈ ਦੇ ਕੇ ਗੁਰਦੁਆਰੇ ਹੀ ਸਾਡੇ ਸੈਂਟਰ ਨੇ, ਰਿਲੀਜੀਅਸ ਵੀ, ਸੋਸ਼ਲ ਵੀ, ਪੋਲੀਟੀਕਲ ਵੀ, ਆਰਥਿਕ ਤੌਰ 'ਤੇ ਵੀ। ਜਦੋਂ ਕੋਈ ਹੁੰਦਾ ਹੈ ਆ ਕੇ ਗੁਰਦੁਆਰੇ ਹੀ ਆਪਣੀ ਲੋੜ ਦੱਸਦਾ ਹੈ। ਇਸ ਕਰਕੇ ਕਈ ਥਾਂ ਮੰਦਰਾਂ ਦੀ ਹੈਲਪ ਕਰਨ ਦੇ ਵਿੱਚ ਵੀ ਬਣਾਉਣ ਦੀ ਆ ਕੇ ਗੁਰਦੁਆਰਿਆਂ ਨੇ ਕੀਤਾ ਕਿ ਜੀ ਉੱਥੇ ਕੋਈ ਮੰਗਣ ਆ ਗਿਆ ਜੀ ਮੰਦਿਰ ਅਸੀਂ ਬਣਾਓ, ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਆਪਣਾ ਬਣਾਓ। ਸੋ ਗੁਰਦੁਆਰਾ ਮੈਨੇਜਮੈਂਟਸ ਨੂੰ ਥੋੜ੍ਹਾ ਜਿਹਾ ਉਹ ਇਹਨਾਂ ਦੇ ਇੰਡੀਅਨ ਕੌਂਸੂਲੇਟਸ ਦੂਸਰਿਆਂ ਦੇ ਪ੍ਰਭਾਵ ਤੋਂ ਨਿਕਲਣ ਦੀ ਲੋੜ ਹੈ। ਇਹ ਹੁਣ ਆਰ ਪਾਰ ਦੀ ਲੜਾਈ ਹੈ ਸਾਡੀ ਹਕੂਮਤ ਦੇ ਨਾਲ, ਔਰ ਜਿਹੜੀਆਂ ਸਿੱਖ ਧਿਰਾਂ ਖਾਸ ਤੌਰ 'ਤੇ ਜਿਹੜੀਆਂ ਗੁਰਦੁਆਰੇ ਤੇ ਕਾਬਜ਼ ਨੇ, ਜੇ ਇਸ ਪੀਰੀਅਡ ਦੇ ਵਿੱਚ ਕੋਈ ਕਮਜ਼ੋਰੀ ਦਿਖਾਈ, ਹੁਣ ਅੱਜ ਪੰਜਾਬ ਦੇ ਵਿੱਚ ਅਕਾਲੀ ਦਲ 100 ਸਾਲ ਦੀ ਜਿਹਦੀ ਹਿਸਟਰੀ ਹੈ ਕਿਉਂ ਇਰਰੈਲੇਵੈਂਟ ਹੋ ਗਏ, ਕਿਉਂ ਇੱਕ ਜਾਂ ਦੋ ਸੀਟਾਂ ਤੇ ਮਹਿਦੂਦ ਹੋ ਗਏ। ਇੱਕ ਅੱਧੀ ਤਾਂ ਉਹਨੇ ਆਲੀ ਨੇ ਆਪਣੇ ਸਿਰ ਤੇ ਕੱਢੀ ਹੈ, ਇੱਕ ਬਹੁਜਨ ਦੀ ਹੈ। ਅੱਜ ਕਿਉਂ ਕਿਉਂਕਿ ਅਕਾਲੀਆਂ ਨੇ ਹੌਲੀ ਪਹਿਲਾਂ ਸਿੱਖ ਪਾਰਟੀ ਤੋਂ ਪੰਜਾਬੀ ਪਾਰਟੀ ਬਣੀ, ਬਾਦਲ ਨੇ 1997 'ਚ ਲਿਆ ਕੇ ਖੜਾ ਕੀਤਾ, ਫਿਰ ਸਾਜ਼ਿਸ਼ੀ ਮਾਹੌਲ 'ਚ ਸੌਦਾ ਸਾਧ ਨੂੰ ਮਾਫ ਕਰਾਉਣ 'ਚ ਮੂਹਰੇ RSS ਦੇ ਅੱਗੇ ਮੱਥਾ ਟੇਕਿਆ, ਦੂਜਾ ਤੀਜਾ, ਔਰ ਅਲਟੀਮੇਟਲੀ ਅੱਜ ਪੰਜਾਬ 'ਚ ਜਿਹੜਾ ਸਿੱਖੀ ਦੀ ਗੱਲ ਦੀ ਆਵਾਜ਼ ਦਿੰਦਾ ਹੈ, ਕਿਉਂ ਸਿੱਖ ਨੌਜਵਾਨ ਝੁਰਮਟ ਬਣਾ ਕੇ ਉੱਥੇ ਖਲੋ ਜਾਂਦੇ ਨੇ, ਕਿਉਂਕਿ ਇਹ ਸਾਡਾ ਮੁੱਢ ਹੈ। ਔਰ ਇਹੀ ਮੈਂ ਅਪੀਲ ਵੀ ਕਰਨਾ ਚਾਹੁੰਦਾ ਆਸਟ੍ਰੇਲੀਅਨ ਗੁਰਦੁਆਰਿਆਂ ਦੀਆਂ ਮੈਨੇਜਮੈਂਟਸ ਨੂੰ ਜਾਂ ਜਿਹੜੀਆਂ ਸੰਸਥਾਵਾਂ ਵੀ ਨੇ ਜਿਨ੍ਹਾਂ ਨੇ ਮਾਰਚ ਕਰਵਾਉਂਦੇ ਨੇ ਜਾਂ ਦੂਜੇ, ਕਿ ਆਪਣੇ ਜਿਹੜਾ ਸਾਡਾ ਮਕਸਦ ਹੈ ਕੌਮੀ ਘਰ ਖਾਲਿਸਤਾਨ ਦਾ, ਉਸ ਤੋਂ ਡਿਸਟੈਂਸ ਮਤ ਕਰੋ, ਮਤ ਇੰਡੀਅਨ ਐਮਬੈਸੀਆਂ ਕੌਂਸੂਲੇਟਾਂ ਨੂੰ ਗੁਰਦੁਆਰਿਆਂ ਦੇ ਵਿੱਚ ਵਾੜੋ। ਆਲਰੇਡੀ ਲਾਈਨ ਉਹਨਾਂ ਦੇ ਬਾਈਕਾਟ ਦੀ ਹੈ। ਅਲਟੀਮੇਟਲੀ ਅਦਰਵਾਈਜ਼ ਜਿੰਨਾ ਮਰਜ਼ੀ ਕੋਈ ਪਾਵਰਫੁਲ ਹੋਏ, ਬਾਦਲ ਤੋਂ ਪਾਵਰਫੁਲ ਤਾਂ ਕੋਈ ਨਹੀਂ ਸੀ, 5 ਵਾਰ ਚੀਫ ਮਿਨਿਸਟਰ ਰਿਹਾ, ਸਾਰਾ ਟੱਬਰ ਅੱਧੀ ਸਦੀ ਤੋਂ ਬੈਠਾ ਸੀ, ਉਸ ਸਾਰੇ ਦੇ ਉੱਤੇ ਕਬਜ਼ਾ ਕਰਕੇ ਸਾਰੇ ਨੂੰ ਉਹਨਾਂ ਨੇ ਅਕਾਲ ਤਖਤ ਰੈਲੇਵੈਂਟ ਕਰਤਾ, ਸ਼੍ਰੋਮਣੀ ਕਮੇਟੀ ਰੈਲੇਵੈਂਟ, ਅੱਜ ਕਿੱਥੇ ਬੈਠੇ ਨੇ। ਸੋ ਇਹੀ ਅਸੀਂ ਬਾਹਰਲੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਜਿਹੜੇ ਨੇ, ਕੱਲਾ ਆਸਟ੍ਰੇਲੀਆ 'ਚ ਤਾਂ ਇਸ ਵੇਲੇ ਕਿਉਂਕਿ ਇਸ 'ਤੇ ਫੋਕਸ ਹੈ, ਹੋਰ ਵੀ ਜਿੱਥੇ ਕਿਤੇ ਨੇ, ਕਿ ਆਪਣੇ ਪੰਥ ਨਾਲ ਧਰੋਹ ਕਰਨਾ ਠੀਕ ਨਹੀਂ ਹੈ। ਪੰਥ ਦੇ ਨਾਲ ਖਲੋਵੋ,
ਜੇ ਲੱਤਾਂ ਭਾਰ ਨਹੀਂ ਚੱਲਦੀਆਂ ਤੇ ਫਤਿਹ ਬੁਲਾ ਕੇ ਪਾਸੇ ਹੋ ਪਾਸੇ ਹੋ ਜਾਓ ਜਾਓ। ਔਰ ਗੁਰਦੁਆਰਿਆਂ ਦੇ ਵਿੱਚ ਸਾਡੇ ਉਹੀ ਜਿਹੜੇ ਕਿ ਪੰਥ ਦੀ ਗੱਲ ਨੂੰ, ਅਦਰਵਾਈਜ਼ ਫਿਰ ਇਹ ਪੜਨ ਲਈ ਥੋੜੀ ਹੈ ਕਿ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਤੁਹਾਡਾ ਹਾਲ ਕੀ ਕੀਤਾ ਹੋਇਆ ਉਹਨਾਂ ਨੇ ਭਾਰਤ ਦੇ ਨਕਸ਼ੇ। ਜੀ ਸੋ ਇਹ ਅਸੀਂ ਸਮਝਦੇ ਹਾਂ ਕਿ ਇਹ ਅਜੇ ਸ਼ੁਰੂਆਤ ਹੈ, ਆਉਣ ਵਾਲੇ ਪੀਰੀਅਡ 'ਚ ਇਹ ਰਾਹ ਔਰ ਇਹਨਾਂ ਦੀਆਂ ਏਜੰਸੀਆਂ ਹੋਰ ਵੀ ਖਤਰਨਾਕ ਖੇਡ ਖੇਡਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਨੇ ਬ੍ਰੇਕ ਫਿਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।